ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਦਾ ਲੌਜਿਕ ਕੀ ਹੈਗਾ ਜਿਹੜਾ ਬਲੋਕੇਡਿੰਗ ਦਾ ਬਲੋਕੇਡਰਸ, ਕਿਉਂਕਿ ਸਟੇਟ ਆਫ ਹਾਰਮੋਜ਼ ਨੂੰ ਇਰਾਨ ਵਾਲਿਆਂ ਨੇ ਰੋਕਤਾ ਸੀ ਤੇ ਟਰੰਪ ਉਹਨਾਂ ਨੇ 1 ਹਫ਼ਤਾ ਪਹਿਲਾਂ ਹੀ ਕਿਹਾ ਸੀ ਵੀ ਜੇ ਨਾ ਖੋਲਿਆ ਤੇ ਤੁਹਾਡੀ ਸਿਵਲਾਈਜੇਸ਼ਨ ਖਤਮ ਕਰ ਦਾਂਗੇ। ਹੁਣ ਟਰੰਪ ਉਹਨਾਂ ਨੇ ਖੁਦ ਹੀ ਜਿਹੜਾ ਆ ਉਸ ਨੂੰ ਜਿਹੜਾ ਬਲੌਕ ਕਰ ਦਿੱਤਾ ਹੈਗਾ। ਸੋ ਇਹਦਾ ਅਸਰ ਕੀ ਹੋਊਗਾ ਵੀ ਇਹਦਾ ਅਸਰ ਗਲੋਬਲ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਪਊਗਾ। ਆਫ ਕੋਰਸ ਅਮਰੀਕਾ ਵਾਲੇ ਜਿਹੜੇ ਤੇਲ ਵੇਚਣ ਦੇ ਵਿੱਚ ਕਾਮਯਾਬ ਹੋਣਗੇ, ਜਿਹੜੇ ਲੋਕ ਅਮਰੀਕਾ ਤੋਂ ਲੈਣਗੇ। ਪਰ ਯੂਐਸ ਤੇ ਇਰਾਨ ਦੇ ਵਿੱਚ ਕੋਈ ਐਗਰੀਮੈਂਟ ਨਹੀਂ ਹੋ ਸਕਿਆ ਤੇ ਪੀਸ ਦਾ। ਤੇ ਉਸ ਤੋਂ ਬਾਅਦ ਇਹ ਜਿਹੜੀ ਗੱਲ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਹਿਤੀ ਤੇ ਆਲਰੇਡੀ ਜਿਹੜੇ ਨੇਵੀ ਦੇ ਸ਼ਿਪ ਆ ਉਹ ਸਟੇਟ ਆਫ ਹਾਰਮਜ਼ ਦੇ ਵਿੱਚ ਇਸ ਵੇਲੇ ਜਿਹੜੇ ਪਹੁੰਚੇ ਹੋਏ ਹੈਗੇ ਆ। ਸੋ ਐਵਰੇਜ ਅਮਰੀਕਾ ਦੇ ਵਿੱਚ ਗੈਸ ਦੀ ਪ੍ਰਾਈਸ $4.12 ਦੇ ਕਰੀਬ ਹੋ ਚੁੱਕੀ ਆ। ਕੈਲੀਫੋਰਨੀਆ ਦੇ ਵਿੱਚ 5.5-6 ਦੇ ਕਰੀਬ ਜਿਹੜੀ ਹੋ ਚੁੱਕੀ ਹੈਗੀ ਆ। ਸੋ ਇਰਾਨ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਜਿਹੜੀ ਆ ਜਾਂ ਤਾਂ ਕ੍ਰਿਪਟੋ ਕਰੰਸੀ ਯੂਜ਼ ਕਰਾਂਗੇ ਜਾਂ ਚਾਈਨੀਜ਼ ਯੁਆਨ ਯੂਜ਼ ਕਰਾਂਗੇ। ਤੇ ਇਰਾਨ ਦੇ ਕੋਸਟ ਦੇ ਵਿੱਚ ਹੁਣ ਚਾਈਨਾ ਦੇ ਵੀ ਸਾਰੇ ਜਹਾਜ਼ ਜਿਹੜੇ ਆ ਅਮਰੀਕਾ ਵੱਲੋਂ ਬੰਦ ਕੀਤੇ ਹੋਏ ਆ। ਉੱਦਾਂ ਜਿਹੜੇ ਹਰਜੋਤ ਸਿੰਘ ਜੀ ਲੇਟੈਸਟ ਖਬਰ ਇਹ ਆ ਰਹੀ ਹੈ, ਕਹਿੰਦੇ ਵੀ ਕੁਛ ਕਮਰਸ਼ੀਅਲ ਜਿਹੜੇ ਸ਼ਿਪਸ ਆ ਟ੍ਰਾਂਜ਼ਿਟ ਕਰ ਰਹੇ ਆ ਸਟ੍ਰੇਟ ਆਫ ਹਾਰਮਜ਼ ਤੋਂ ਉਸ ਟਾਈਮ ਦੇ ਉੱਤੇ ਜਦ ਯੂਐਸ ਨੇ ਬਲੋਕੇਡ ਕੀਤਾ ਹੋਇਆ ਆ ਇਰਾਨ ਦੇ ਪੋਰਟਸ ਨੂੰ। ਸੋ ਗੇਮ ਆਫ ਚਿਕਨ ਕਹਿੰਦੇ ਵੀ ਇਸ ਟਾਈਮ ਯੂਐਸ ਤੇ ਇਰਾਨ ਦੇ ਦਰਮਿਆਨ ਜਿਹੜੀ ਉਹ ਚੱਲ ਰਹੀ ਆ ਤੇ ਇੱਕ ਬੜੇ ਖਤਰਨਾਕ ਮੋੜ ਦੇ ਉੱਤੇ ਵੀ ਪਹੁੰਚੀ ਹੋਈ ਹੈਗੀ ਆ। ਸੋ ਅੱਗੇ ਕੀ ਬਣਨ ਜਾ ਰਿਹਾ ਇਹਦੇ ਬਾਰੇ ਕੋਈ ਕਨਫਰਮ ਰਿਪੋਰਟ ਤਾਂ ਜਿਹੜਾ ਉਹ ਨਹੀਂ ਦੱਸਿਆ ਜਾ ਸਕਦਾ। ਕੀ ਰਾਸ਼ਟਰਪਤੀ ਟਰੰਪ ਹੁਣਾਂ ਦੇ ਮਨ 'ਚ ਚੱਲ ਰਿਹਾ ਆ ਉਹਦਾ ਜਿਹੜਾ ਦੱਸਣਾ ਬੜਾ ਔਖੀ ਗੱਲ ਆ। ਤੇ ਅੱਜ ਉੱਦਾਂ ਟਰੰਪ ਹੁਣਾਂ ਨੇ ਕਿਹਾ ਵੀ ਅਗਲੇ 2 ਦਿਨਾਂ ਦੇ ਵਿੱਚ ਯੂਐਸ ਤੇ ਇਰਾਨ ਦੀ ਜਿਹੜੀ ਗੱਲਬਾਤ ਆ ਮੁੜ ਦੁਬਾਰਾ ਜਿਹੜੀ ਉਹ ਸ਼ੁਰੂ ਹੋ ਸਕਦੀ ਆ। ਸੋ ਟਰੰਪ ਹੁਣਾਂ ਨੇ ਅੱਜ ਇਹ ਹਿੰਟ ਦਿੱਤੇ ਆ। ਵਿੱਚ ਇਹ ਚਰਚਾ ਇਹ ਵੀ ਚੱਲ ਪਈ ਸੀ ਹਰਜੋਤ ਸਿੰਘ ਜੀ ਵੀ ਟਰੰਪ ਹੁਣੀ ਸ਼ਾਇਦ ਪਤਾ ਨਹੀਂ ਖੁਦ ਹੀ ਪਾਕਿਸਤਾਨ ਨਾਲ ਜਿਹੜਾ ਉਹ ਚਲੇ ਜਾਣ ਜਿਹੜੇ ਇਰਾਨ ਵਾਲਿਆਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨ ਦੇ ਲਈ। ਉਧਰ ਇਜ਼ਰਾਈਲ ਅਤੇ ਲੈਬਨਾਨ ਦੇ ਵਿਚਾਲੇ ਮੰਨ ਗਏ ਨੇ ਦੋਨੋਂ ਵੀ ਜਿਹੜੀਆਂ ਡਾਇਰੈਕਟ ਨੈਗੋਸੀਏਸ਼ਨ ਆ ਕਈ ਦਹਾਕਿਆਂ ਤੋਂ ਬਾਅਦ 'ਚ ਪਹਿਲੀ ਵਾਰ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਜਿਹੜੀ ਸਿੱਧੀ ਗੱਲਬਾਤ ਆ ਉਹ ਹੋਊਗੀ। ਹਿਜ਼ਬੁੱਲਾ ਵਾਲਿਆਂ ਨੇ ਤਾਂ ਇਸ ਗੱਲਬਾਤ ਨੂੰ ਰਿਜੈਕਟ ਕਰ ਦਿੱਤਾ ਸੀਗਾ, ਪਰ ਹਿਜ਼ਬੁੱਲਾ ਲੈਬਨਾਨ ਤਾਂ ਨਹੀਂ। ਲੈਬਨਾਨ ਇੱਕ ਜਿਹੜਾ ਵੱਖਰਾ ਮੁਲਕ ਆ ਜਿੱਥੇ ਸਾਊਥ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਵਾਲਿਆਂ ਦਾ ਕਾਫੀ ਕੰਟਰੋਲ ਆ ਜੋ ਕਿ ਇਜ਼ਰਾਈਲ ਦੇ ਬਾਰਡਰ ਦੇ ਨਾਲ ਲੱਗਦਾ ਹੈ ਤੇ ਉਹਨਾਂ ਦੋਨਾਂ ਦੇ ਦਰਮਿਆਨ ਹਮੇਸ਼ਾ ਤਣਾਅ ਬਣਿਆ ਜਿਹੜਾ ਉਹ ਰਹਿੰਦਾ ਆ। ਸੋ ਇਰਾਨ ਦੀ ਜਿਹੜੀ ਯੂਰੇਨੀਅਮ ਐਨਰਿਚਮੈਂਟ ਆ ਉਸ ਨੂੰ ਲੈ ਕੇ ਜਿਹੜੀ ਹਰਜੋਤ ਸਿੰਘ ਜੀ ਚਰਚਾ ਜਿਹੜੀ ਉਹ ਹੋਵੇਗੀ। ਪਰ ਇੱਕ ਜਿਹੜਾ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਵੀ ਗੱਲਬਾਤ ਜਿਹੜੀ ਉਹ ਅੱਗੇ ਵੱਧ ਸਕਦੀ ਉਸ ਨਾਲ ਥੋੜਾ ਜਿਹਾ ਲੋਕਾਂ ਨੂੰ ਚੈਨ ਜਿਹੜਾ ਉਹ ਆ ਰਿਹਾ ਹੈਗਾ ਆ। ਇਵੈਂਚੁਅਲੀ ਜਿਹੜੀ ਹਰਜੋਤ ਸਿੰਘ ਜੀ ਹੁਣ ਅਮਰੀਕਾ ਵਾਲੇ ਵੀ ਇਦਾਂ ਲੱਗ ਰਿਹਾ ਆ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਵੀ ਸ਼ਾਇਦ ਇਹ ਵੀ ਹੁਣ ਅੱਗੇ ਲੜਾਈ ਹੋਰ ਜ਼ਿਆਦਾ ਨਹੀਂ ਲੜਨਾ ਚਾਹੁੰਦੇ ਕਿਉਂਕਿ ਅਮਰੀਕਾ ਦੇ ਵਿਦਨ ਇਹ ਲੜਾਈ ਨੂੰ ਜਿਹੜਾ ਬਹੁਤਾ ਲੋਕ ਪਸੰਦ ਨਹੀਂ ਕਰ ਰਹੇ, ਮੈਜੋਰਟੀ 'ਚ ਪਸੰਦ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਉੱਥੇ ਬਣੀ ਪਈ ਹੈਗੀ ਆ।